ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਭਾਰਤ ਦੇ ਵਿੱਚ ਕੀ ਰੋਜ਼ਾਨਾ ਚੱਲ ਰਿਹਾ ਆ, ਕਿਹੜੀਆਂ ਜਿਹੜੀਆਂ ਖਬਰਾਂ ਅਤੇ ਖਬਰਾਂ ਦੇ ਪਿੱਛੇ ਕੀ ਸੱਚਾਈ ਹੋ ਸਕਦੀ ਆ। ਅਤੇ ਸਾਡੇ ਨਾਲ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ 'ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਨੰਬਰ 4082722500 4082722500। ਇਸ ਦੇ ਨਾਲ ਚਰਨਜੀਤ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਵਿਰਦੀ ਅਤੇ ਗੁਰਜੀਤ ਸਿੰਘ ਚਾਮਪੁਰ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 4087227698 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ। ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਆ, ਉਹ ਭਾਰਤ ਦੇ ਵਿੱਚ ਪਹੁੰਚ ਚੁੱਕੇ ਨੇ। ਉਹਨਾਂ ਦੀ ਫੇਰੀ ਜਿਹੜੀ ਆ ਜੀ ਸ਼ੁਰੂ ਹੋ ਚੁੱਕੀ ਆ। ਸੋ ਕਾਫੀ ਉਹਨਾਂ ਦਾ ਸਵਾਗਤ ਵੀ ਹੋਇਆ ਆ ਅਤੇ ਕਾਫੀ ਜਿਹੜੇ ਸਮਝੌਤਿਆਂ ਦੇ ਉੱਤੇ ਹਸਤਾਖਰ ਜਿਹੜੇ ਉਹ ਵੀ ਕਰ ਦਿੱਤੇ ਗਏ ਆ। ਬਿਲਕੁਲ ਜੀ, ਬਰਾਕ ਓਬਾਮਾ ਹੋਰਾਂ ਦਾ ਬੜਾ ਜ਼ੋਰਦਾਰ ਸਵਾਗਤ ਇੱਥੇ ਭਾਰਤ ਦੇ ਵਿੱਚ ਜਿਹੜਾ ਜੀ ਹੋਇਆ। ਔਰ ਜਿਹੜੇ 7 ਸਾਲਾਂ ਦੀ ਜਿਹੜੀ ਖੜੋਤ ਸੀਗੀ ਜੀ, ਐਟਮੀ ਪਰਮਾਣੂ ਸਮਝੌਤਾ ਜਿਹੜਾ ਜੀ, ਉਹਦੀ ਖੜੋਤ ਜਿਹੜੀ ਆ ਉਹ ਟੁੱਟ ਗਈ ਆ। ਔਰ ਰੱਖਿਆ ਖੇਤਰ ਦੇ ਵਿੱਚ ਸਾਂਝ ਜਿਹੜੀ ਹੈ ਜੀ, ਉਹਨੂੰ ਵੀ ਹੁਲਾਰਾ ਮਿਲਿਆ। ਭਾਰਤ ਨੇ 1500 ਕਰੋੜ ਰੁਪਈਏ ਦਾ ਜੋਖਮ ਪ੍ਰਬੰਧਨ ਜਿਹੜਾ ਬੀਮਾ ਇਹਦੇ ਵਿੱਚ ਉਹ ਪੂਲ ਬਣਾਉਣ ਦਾ ਫੈਸਲਾ ਕੀਤਾ। ਇਹਦੇ ਵਿੱਚ 4 ਜਨਰਲ ਬੀਮਾ ਕੰਪਨੀਆਂ 750 ਕਰੋੜ ਦਾ ਯੋਗਦਾਨ ਜਿਹੜਾ ਪਾਉਣਗੀਆਂ, ਬਾਕੀ ਹਿੱਸਾ ਭਾਰਤ ਸਰਕਾਰ ਪਾਊਗੀ। ਰਾਡਾਰ ਰੇਵਨ ਦੇ ਨਾਲ ਸੰਚਾਲਿਤ UAV C-130J ਹਵਾਈ ਜਹਾਜ਼ ਦੀ ਨਿਗਰਾਨੀ ਉਪਕਰਨ, ਮੋਬਾਈਲ ਇਲੈਕਟ੍ਰਿਕ ਹਾਈਬ੍ਰਿਡ ਪਾਵਰ ਸੋਰਸਿਸ ਤੇ ਫੌਜੀਆਂ ਲਈ ਸਾਂਝੇ ਜਿਹੜਾ ਕਮਾਂਡ ਸੈਂਟਰ ਬਣਾਊਗਾ ਜੀ। ਔਰ ਦੁਵੱਲਾ ਰੱਖਿਆ ਸਮਝੌਤਾ 10 ਸਾਲ ਲਈ ਰੀਨਿਊ ਕਰਨ ਦਾ ਫੈਸਲਾ ਕੀਤਾ ਗਿਆ। ਔਰ ਭਾਰਤ ਦੇ ਵਿੱਚ ਆਧੁਨਿਕ ਜੈਟ ਜਹਾਜ਼ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਇੱਥੇ ਲੱਭੀਆਂ ਜਾਣਗੀਆਂ। ਦੋਵੇਂ ਮੁਲਕ ਜਿਹੜੇ ਨੇ ਅੱਤਵਾਦ ਦੇ ਨਾਲ ਰਲ ਕੇ ਲੜਨਗੇ। ਰੱਖਿਆ ਸੁਰੱਖਿਆ ਤਕਨੀਕ ਦੇ ਵਿੱਚ ਸਹਿਯੋਗ ਕਰਨ ਲਈ ਸਹਿਮਤੀ ਜਿਹੜੀ ਬਣੀ ਆ ਜੀ। ਅਮਰੀਕਾ ਦੇ ਵੱਲੋਂ ਭਾਰਤ ਦੀ ਸੁਰੱਖਿਆ ਕੌਂਸਲ ਦੇ ਵਿੱਚ ਪੱਕੀ ਮੈਂਬਰੀ ਦੀ ਦਾਅਵੇਦਾਰੀ ਦੀ ਹਮਾਇਤ ਜਿਹੜੀ ਆ ਉਹ ਕੀਤੀ ਗਈ ਆ ਜੀ। ਮੋਦੀ ਤੇ ਓਬਾਮਾ ਦੇ ਵਿਚਾਲੇ ਇੱਕ ਹੌਟਲਾਈਨ ਦੀ ਸਹੂਲਤ ਜਿਹੜੀ ਆ ਜੀ ਉਹ ਵੀ ਕੀਤੀ ਗਈ ਆ ਜੀ। ਔਰ ਨਰਿੰਦਰ ਮੋਦੀ ਹੋਰੀ ਜਿਹੜੇ ਸਨ ਜੀ, ਉਹ ਪ੍ਰੋਟੋਕਾਲ ਤੋੜ ਕੇ ਹਵਾਈ ਅੱਡੇ ਦੇ ਉੱਤੇ ਜਿਹੜਾ ਸੀਗਾ ਉਹ ਬਰਾਕ ਓਬਾਮਾ ਹੋਰਾਂ ਨੂੰ ਲੈਣ ਦੇ ਵਾਸਤੇ ਜਿਹੜਾ ਜੀ ਉਹ ਗਏ। ਅਜੇ ਜਿਹੜੇ ਕੁਝ ਸਮਝੌਤੇ ਨੇ ਜੀ, ਅੱਜ ਹੋਰ ਸਾਈਨ ਜਿਹੜੇ ਕੀਤੇ ਜਾਣਗੇ। ਜਿਹੜੀ ਪਰੇਡ ਹੈ ਜੀ, ਉਸ ਤੋਂ ਬਾਅਦ ਜਿਹੜੇ ਕੁਝ ਜਿਹੜੇ ਸਮਝੌਤੇ ਨੇ ਉਹਨਾਂ ਦੇ ਉੱਤੇ ਸਹੀ ਜਿਹੜੀ ਹੈ ਜੀ ਉਹ ਪਾਈ ਜਾਊਗੀ। ਬਾਕੀ ਲੇਖਾ ਜੋਖਾ ਜਿਹੜਾ ਜੀ ਉਹ ਆਪਾਂ ਬਾਅਦ ਕਰਾਂਗੇ। ਟੋਟਲ ਕਿੰਨੇ ਕੁ ਸਮਝੌਤੇ ਜਿਹੜੇ ਉਹ ਹੋਏ। ਜਿੱਥੇ ਅਮਰੀਕਾ ਦੇ ਵਾਸਤੇ ਇੱਕ ਵੱਡੀ ਮੰਡੀ ਹੈ ਭਾਰਤ, ਤੇ ਉਹ ਇਸ ਮੰਡੀ ਤੋਂ ਜਿਹੜਾ ਜੀ ਉਹ ਲੈਣਾ ਚਾਹੁੰਦਾ। ਉਧਰ ਭਾਰਤ ਜਿਹੜਾ ਜੀ ਉਹ ਇਸ ਖਿੱਤੇ ਦੇ ਵਿੱਚ ਉਭਰਨ ਦੇ ਵਾਸਤੇ ਜਿਹੜਾ ਜੀ ਉਹ ਹੱਥ ਪੈਰ ਮਾਰ ਰਿਹਾ। ਔਰ ਖਾਸ ਤੌਰ ਦੇ ਉੱਤੇ ਜਿਹੜਾ ਉਹਦਾ ਗੁਆਂਢੀ ਮੁਲਕ ਹੈ, ਜਿਹੜੀ ਅੱਤਵਾਦ ਵਾਲੀ ਗੱਲ ਹੈ ਜੀ, ਉਹਨੂੰ ਉਹ ਜ਼ਿਆਦਾ ਉਭਾਰ ਕੇ ਕੁਝ ਜਿਹੜੀ ਸਿੰਪਥੀ ਹੈ ਉਹ ਇਹਨਾਂ ਮੁਲਕਾਂ ਦੀ ਲੈਣੀ ਚਾਹੁੰਦਾ ਜੀ। ਅਤੇ ਨਾਲ ਮੈਂ ਇਹ ਵੀ ਸਵਾਲ ਪੁੱਛਣਾ ਚਾਹੁੰਦਾ ਹਾਂ, ਮੋਦੀ ਹੋਣਾ ਨੇ ਤਾਂ ਬਰਾਕ ਓਬਾਮਾ ਹੋਣਾ ਦੀ ਘਰਵਾਲੀ ਨੂੰ 100 ਸਾੜੀਆਂ ਦੇਣ ਦੀ ਗੱਲ ਕੀਤੀ ਹੈ, ਜਦ ਕਿ ਦੂਜੇ ਪਾਸੇ ਮੋਦੀ ਦੀ ਜਿਹੜੀ ਆਪਣੀ ਘਰਵਾਲੀ ਆ ਉਹਨਾਂ ਦੇ ਬਾਰੇ ਜਿਹੜੀ ਕਿਤੇ ਕੋਈ ਗੱਲ ਜਿਹੜੀ ਖਬਰ ਉਹ ਨਹੀਂ ਆਉਂਦੀ। ਅੱਜ ਥੋੜ੍ਹੇ ਜਿਹੇ ਅਮਰੀਕਾ ਦੇ ਨਿਊਜ਼ਪੇਪਰ ਦੇ ਵਿੱਚ ਉਹਨਾਂ ਦੇ ਬਾਰੇ ਗੱਲ ਆ ਰਹੀ ਸੀ ਵੀ ਬਚਪਨ ਦੇ ਵਿੱਚ ਹੋਏ ਵਿਆਹ ਨੂੰ ਅਜੇ ਵੀ ਉਹ ਜਿਹੜੇ ਫੋਨ ਦਾ ਇੰਤਜ਼ਾਰ ਉਡੀਕ ਰਹੇ ਆ ਨਰਿੰਦਰ ਮੋਦੀ ਦੇ ਜੀ। ਹੈ ਤਾਂ ਬਹੁਤ ਇਹ ਪਰਸਨਲ ਮਾਮਲਾ ਜੀ, ਪਰ ਜਦੋਂ ਵਿਅਕਤੀ ਇਸ ਏਡੇ ਵੱਡੇ ਅਹੁਦੇ ਦੇ ਉੱਤੇ ਆ ਤਾਂ ਫਿਰ ਕੁਛ ਜਿਹੜੇ ਕਿੰਤੂ ਪਰੰਤੂ ਨੇ ਉਹ ਉੱਠ ਹੀ ਖੜਦੇ ਨੇ। ਵੈਸੇ ਖਬਰ ਤਾਂ ਇੱਥੇ ਵੀ ਜਿਹੜੀ ਆ ਰਹੀ ਹੈ ਕਿ ਜਸੋਦਾਬੇਨ ਜਿਹੜੀ ਹੈ ਜੀ ਉਹਨੇ TV ਦੇ ਉੱਤੇ ਜਿਹੜਾ ਜਦੋਂ ਮਿਸ਼ੇਲ ਓਬਾਮਾ ਜਿਹੜੀ ਹੈ ਜੀ ਉਹਨਾਂ ਨੂੰ ਵੇਖਿਆ ਤਾਂ ਉਹਨੇ ਸਵਾਲ ਤਾਂ ਇੱਕ ਖੜਾ ਕੀਤਾ ਜੀ ਕਿ ਮੈਂ ਉੱਥੇ ਦਿੱਲੀ ਦੇ ਵਿੱਚ ਕਿਉਂ ਜੀ। ਅਤੇ ਨਾਲ ਮੈਂ ਇਹ ਵੀ ਪੁੱਛਣਾ ਚਾਹੁੰਦਾ ਵੀ ਅਮਰੀਕਾ ਲਗਾਤਾਰ ਨਜ਼ਦੀਕ ਜਿਹੜੇ ਹੋਣ ਦੀ ਕੋਸ਼ਿਸ਼ ਕਰ ਰਿਹਾ ਭਾਰਤ ਦੇ, ਅਤੇ ਭਾਰਤ ਦੇ ਵੈਸੇ ਸਭ ਤੋਂ ਸ਼ੁਰੂ ਤੋਂ ਜ਼ਿਆਦਾ ਨਜ਼ਦੀਕ ਰੂਸ ਦੇ ਜਿਹੜਾ ਰਿਹਾ ਆ। ਸੋ ਉਸ ਦੇ ਉੱਤੇ ਕੋਈ ਸੰਬੰਧਾਂ ਦੇ ਵਿੱਚ ਕੋਈ ਫਰਕ ਆਉਣ ਦੇ ਇਸ ਦੇ ਨਾਲ ਸੰਭਾਵਨਾਵਾਂ ਹੈਗੀਆਂ? ਦੇਖੋ, ਜਦੋਂ USSR ਜਿਹੜਾ ਟੁੱਟ ਗਿਆ ਜੀ, ਭਾਵ ਕਿ ਉਹ ਉਹਨਾਂ ਸਟਰੋਂਗ ਨਹੀਂ ਰਿਹਾ,
ਤੇ ਇਹਦੀ ਜਿਹੜੀ ਸ਼ੁਰੂਆਤ ਸੀ ਉਦੋਂ ਫਿਰ ਅਮਰੀਕਾ ਦੇ ਨਾਲ ਜਿਹੜਾ ਹੋਈ। ਅਮਰੀਕਾ ਨੂੰ ਵੀ, ਕਿਉਂਕਿ ਅਮਰੀਕਾ ਇੱਕ ਗੱਲ ਦੇ ਵਾਸਤੇ ਤਾਂ ਜਿਹੜੇ ਇਤਿਹਾਸ ਦੇ ਜਾਣੂ ਨੇ ਉਹ ਜਾਣਦੇ ਨੇ ਕਿ ਉਹ ਇਸ ਗੱਲ ਦੇ ਵਾਸਤੇ ਕਿਸਮ ਦੇ ਨਾਲ ਲੜਦਾ ਰਿਹਾ, ਸਾਜ਼ਿਸ਼ਾਂ ਘੜਦਾ ਰਿਹਾ ਕਿ ਭਾਰਤ ਵਰਗੀ ਜਿਹੜੀ ਤਾਕਤ ਹੈ ਉਹ ਉਹਦੇ ਨੇੜੇ ਹੋਵੇ ਤਾਂ ਬੈਟਰ ਹੈ। ਚਾਈਨਾ 'ਚ ਉਹਨੂੰ ਪਤਾ ਹੈ ਕਿ ਉੱਥੇ ਨੇੜੇ ਨਹੀਂ ਹੋਇਆ ਜਾ ਸਕਦਾ। ਚਾਈਨਾ ਨੂੰ ਠੱਲਣ ਦੇ ਵਾਸਤੇ ਉਹ ਜਿਹੜੇ ਸਿਰ ਤੋੜ ਯਤਨ ਹੈ ਉਹ ਕਰਦਾ ਰਿਹਾ। ਹਾਲਾਂਕਿ ਚਾਈਨਾ ਠੱਲਿਆ ਨਹੀਂ ਜਾ ਸਕਿਆ। ਚਾਈਨਾ ਬਹੁਤ ਅੱਗੇ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਆਰਥਿਕ ਪੱਖੋਂ ਉਹ ਨਿਕਲ ਗਿਆ, ਭਾਰਤ ਨਾਲੋਂ ਵੱਧ ਤਰੱਕੀ ਜਿਹੜੀ ਹੈ ਜੀ ਉਹ ਕਰ ਗਿਆ। ਅੱਜ ਵੀ ਚਾਈਨਾ ਜਿਹੜਾ ਉਹ ਵਿਸ਼ਵ ਦੇ ਵਿੱਚ ਆ ਗਿਆ ਤੇ ਉੱਥੇ ਉਹਦਾ ਇੰਨਾ ਸਮਾਨ ਨਹੀਂ ਵਿਕ ਸਕਦਾ ਜੀ ਜਿੰਨਾ ਇੱਥੇ ਭਾਰਤ ਦੇ ਵਿੱਚ ਵਿਕ ਸਕਦਾ। ਉਹਦੀਆਂ ਕਈ ਤੁਸੀਂ ਇਹ ਕਹਿ ਲਓ ਸਰਕਾਰੀ ਤੌਰ ਦੇ ਉੱਤੇ ਕਈ ਜਿਹੜੀਆਂ ਅੜਚਣਾਂ ਨੇ। ਚਾਈਨਾ ਸ਼ਾਇਦ ਇਸ ਤਰੀਕੇ ਦੇ ਨਾਲ ਪ੍ਰੋਟੋਕਾਲ ਤੋੜ ਕੇ ਇਸ ਮੁਲਕ ਦਾ ਸਵਾਗਤ ਨਹੀਂ ਕਰੂਗਾ ਜਿਵੇਂ ਭਾਰਤ ਜਿਹੜਾ ਜੀ ਉਹ ਕਰ ਰਿਹਾ। ਤੇ ਜੇ ਸਹੀ ਪੁੱਛੋ ਤਾਂ ਪਿਛਲੇ ਕੁਝ ਸਾਲਾਂ ਦੇ ਦੌਰਾਨ ਜਿਹੜਾ ਭਾਰਤ ਹੈ ਜੀ ਉਹਨੇ ਪਿਛਲੱਗ ਬਣਨ ਦਾ ਨਾ ਜੀ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਿਹੜੇ ਯਤਨ ਨੇ ਉਹ ਕੀਤੇ ਨੇ। ਉਹ ਚਾਹੇ ਪਿਛਲੀ ਕਾਂਗਰਸ ਦੀ ਸਰਕਾਰ ਡਾਕਟਰ ਮਨਮੋਹਨ ਸਿੰਘ ਹੋਰਾਂ ਵਾਲੀ 10 ਸਾਲਾਂ ਦੀ ਹੋਵੇ ਤੇ ਉਦੋਂ ਇਹਦੀ ਵਿਰੋਧਤਾ ਕਰਦੀ ਰਹੀ ਬੀਜੇਪੀ ਜਿਹੜੀ ਹੈ ਜੀ ਉਹ ਹੁਣ ਉਹ ਸਾਰੀਆਂ ਜਿਹੜੀਆਂ ਦੀ ਉਹ ਤੋੜ ਦੇਣੀਆਂ ਚਾਹੁੰਦੀ ਜੋ ਕੁਛ ਪਿਛਲੀ ਸਰਕਾਰ ਕਰਦੀ ਰਹੀ। ਉਹਦੇ ਤੋਂ ਅੱਗੇ ਵੱਧ ਕੇ ਜਿਹੜਾ ਜੀ ਇਹ ਸਾਰਾ ਕੁਛ ਕੀਤਾ ਜਾ ਰਿਹਾ। ਨਿਰਸੰਦੇਹ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਵਿਸ਼ਵ ਦੇ ਉਹ ਬਣੇ ਹੋਏ ਨੇ ਕਿ ਕੋਈ ਮੁਲਕ ਜਿਹੜਾ ਆਪਣੇ ਬੂਹੇ ਬੰਦ ਕਰੂਗਾ ਉਹਦਾ ਅਸਰ ਪਾਕਿਸਤਾਨ ਵਾਲਾ ਹੋਊਗਾ ਜੀ। ਕਿਉਂਕਿ ਰੋਜ਼ੀ ਰੋਟੀ ਦਾ ਮਸਲਾ ਪਹਿਲਾਂ, ਜੇ ਤੁਸੀਂ ਬੂਹੇ ਨਾ ਖੋਲੇ ਆਪਣੇ ਵਿਸ਼ਵ ਦੇ ਵਾਸਤੇ ਤਾਂ ਫਿਰ ਬੂਹੇ ਸਦਾ ਵਾਸਤੇ ਬੰਦ ਹੋਣ ਦੇ ਅਸਾਰ ਜਿਹੜੇ ਨੇ ਉਹ ਬਣ ਸਕਦੇ ਨੇ। ਕਰਨਾ ਤਾਂ ਪੈਣਾ ਜੀ ਜਿਹੜਾ ਮੁਲਕਾਂ ਦੇ ਨਾਲ, ਪਰ ਆਪਣੀ ਹੋਂਦ ਜਿਹੜੀ ਆ ਉਹਨੂੰ ਦਾਅ ਦੇ ਉੱਤੇ ਲਾ ਕੇ ਜਦੋਂ ਕੀਤਾ ਜਾਂਦਾ ਸਿਰਫ ਬਿਜ਼ਨਸ ਦੇ ਵਾਸਤੇ ਤਾਂ ਫਿਰ ਉਹਦੇ ਵਿੱਚੋਂ ਜਿਹੜਾ ਆਮ ਬੰਦਾ ਨਾ ਜੀ ਉਹ ਮੰਨਫੀ ਹੋ ਜਾਂਦਾ। ਆਮ ਬੰਦਾ ਮੰਨਫੀ ਹੋਣਾ ਭਾਵ ਕਿ ਗਰੀਬ ਅਮੀਰ ਦਾ ਪਾੜਾ ਜਿਹੜਾ ਜੀ ਉਹ ਹੋਰ ਵੱਧ ਜਾਂਦਾ। ਮੈਂ ਇਸ ਗੱਲ ਦਾ ਕੋਈ ਵਿਰੋਧੀ ਨਹੀਂ ਗਾ ਕਿ ਪਲਾਜ਼ੇ ਨਹੀਂ ਹੋਣੇ ਚਾਹੀਦੇ ਜਾਂ ਇੱਥੇ ਮੈਟਰੋ ਵਰਗੇ ਜਿਹੜੇ ਵੱਡੇ ਸਟੋਰ ਨੇ, ਈਜ਼ੀ ਡੇ ਵਰਗੇ ਜਿਹੜੇ ਵੱਡੇ ਸਟੋਰ ਨੇ ਉਹ ਨਹੀਂ ਆਉਣੇ ਚਾਹੀਦੇ, ਵਾਲਮਾਰਟ ਨਹੀਂ ਆਉਣੇ ਚਾਹੀਦੇ, ਆਉਣੇ ਚਾਹੀਦੇ ਨੇ। ਪਰ ਉਹਦੇ ਵਿੱਚ ਇੱਕ ਫਿਕਰ ਜਿਹੜਾ ਨਾ ਜੀ ਉਹ ਇਹ ਹੈ ਕਿ ਕਿਸੇ ਕਾਲੋਨੀ ਦੀ ਨੁੱਕਰ ਦੇ ਵਿੱਚ ਛੋਟੀ ਜਿਹੀ ਦੁਕਾਨ ਖੋਲ ਕੇ ਆਪਣਾ ਜਿਹੜਾ ਪਰਿਵਾਰ ਪਾਲ ਰਿਹਾ ਬੰਦਾ ਉਹ ਇਹਨਾਂ ਵੱਡੇ ਜਿਹੜੇ ਲੋਕ ਨੇ ਉਹਨਾਂ ਨੇ ਨਿਗਲ ਲਿਆ ਜੀ। ਜਦੋਂ ਉਹ ਨਿਗਲਿਆ ਗਿਆ ਤੇ ਅਮੀਰ ਗਰੀਬ ਦਾ ਜਿਹੜਾ ਸੀਗਾ ਨਾ ਜੀ ਉਹ ਨਿਰਸੰਦੇਹ ਉਹ ਜ਼ਿਆਦਾ ਹੋ ਹੀ ਜਾ ਰਿਹਾ ਤੇ ਹੋ ਹੀ ਜਾਣਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਗੁਜਰਾਤ ਤੋਂ ਜਿਹੜੀ ਖਬਰ ਆ ਰਹੀ ਹੈ ਵੀ ਉੱਥੇ ਦੀ ਜਿਹੜੀ ਘੱਟ ਗਿਣਤੀ ਕਮਿਸ਼ਨ ਆ ਉਹਨਾਂ ਦੇ ਵੱਲੋਂ ਪੰਜਾਬੀ ਕਿਸਾਨਾਂ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਆ ਉਸ ਦਾ ਨੋਟਿਸ ਲਿਆ ਗਿਆ ਹੈ ਜੀ। ਇਹ ਕੇਂਦਰੀ ਘੱਟ ਗਿਣਤੀ ਕਮਿਸ਼ਨ ਜਿਹੜਾ ਜੀ ਸੈਂਟਰ ਵਾਲਾ ਮਿਨੋਰਿਟੀ ਕਮਿਸ਼ਨ ਹੈ ਜੀ ਉਹਨੇ ਗੁਜਰਾਤ ਦੇ ਭੁੱਜ ਖੇਤਰ ਦੇ ਵਿੱਚ ਪੰਜਾਬੀ ਕਿਸਾਨਾਂ ਦੇ ਉੱਤੇ ਹੋਏ ਹਮਲੇ ਦਾ ਸਖਤ ਨੋਟਿਸ ਜਿਹੜਾ ਜੀ ਉਹਨਾਂ ਨੇ ਲਿਆ। ਕਮਿਸ਼ਨ ਦੀ ਟੀਮ ਜਿਹੜੀ ਆ ਜੀ ਉਹ ਅਗਲੇ ਹਫ਼ਤੇ ਭੁੱਜ ਜਿਹੜਾ ਉੱਥੇ ਦੌਰਾ ਕਰੂਗੀ ਉੱਥੇ ਜਾ ਕੇ। ਔਰ ਕੌਮੀ ਕਮਿਸ਼ਨ ਨੇ ਭੁੱਜ ਪੁਲਿਸ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਜਿਹੜੀ ਕੀਤੀ ਆ। ਮੁਲਜ਼ਮਾਂ ਖਿਲਾਫ ਪੁਲਿਸ ਕੇਸ ਦਰਜ ਕਰਨ ਵਾਸਤੇ ਆਖਿਆ ਗਿਆ ਜੀ। ਦੂਜੇ ਪਾਸੇ ਗੁਜਰਾਤ ਪੁਲਿਸ ਤੇ ਮੁਲਜ਼ਮਾਂ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਿੱਚ ਵੀ ਕੇਸ ਜਿਹੜੇ ਉਹ ਦਰਜ ਕੀਤੇ ਗਏ ਨੇ। ਇੱਥੋਂ ਤੱਕ ਕਿ ਇੱਕ ਤਾਂ ਜਿਹੜਾ ਕਿਸਾਨ ਇੱਥੇ ਪੰਜਾਬ ਦੇ ਵਿੱਚ ਦਾਖਲ ਹੈ ਦੀ ਬਿਮਾਰੀ ਦੀ ਵਜ੍ਹਾ ਕਰਕੇ ਉਹਦੇ ਉੱਤੇ ਵੀ ਕੇਸ ਜਿਹੜਾ ਜੀ ਉੱਥੇ ਭੁੱਜ ਦੇ ਵਿੱਚ ਦਾਖਲ ਕਰ ਲਿਆ ਗਿਆ ਜੀ। ਇਹ ਇੱਕ ਤਰੀਕਾ ਜੀ ਉੱਥੋਂ ਉਹਨਾਂ ਨੂੰ ਡਰਾਉਣ ਦਾ, ਉੱਥੋਂ ਉਹਨਾਂ ਨੂੰ ਭਜਾਉਣ ਦਾ। ਇਹ ਮਸਲਾ ਜਿਹੜਾ ਪਹਿਲਾਂ ਵੀ ਉੱਭਰਦਾ ਰਿਹਾ ਜੀ। ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀਆਂ ਜਿਹੜੀਆਂ ਉਹ ਲਿਖਦੇ ਰਹੇ, ਉਹਨਾਂ ਦੀ ਜਿਹੜੀ ਜ਼ਮੀਨ ਖੋਹਣ ਦੇ ਜਿਹੜੀ ਯਤਨ ਕੀਤੇ ਜਾ ਰਹੇ ਨੇ ਇਹ ਉਹਦਾ ਹੀ ਇੱਕ ਅਗਲਾ ਜਿਹੜਾ ਜੀ ਉਹ ਸੀਨ ਹੈ। ਹੁਣ ਤਾਂ ਹਾਲਾਤ ਇਹੋ ਜਿਹੇ ਬਦਲ ਗਏ ਜੀ। ਹੁਣ ਤਾਂ ਮੋਦੀ ਹੋਰਾਂ ਨਾਲ ਵੀ ਹਾਲਾਤ ਚੰਗੇ ਨਹੀਂ ਰਹੇ ਅਕਾਲੀ ਦਲ ਦੇ ਜੀ। ਸੋ ਇਸ ਕਰਕੇ ਪਤਾ ਨਹੀਂ ਇਸ ਮਾਮਲੇ ਦੇ ਉੱਤੇ ਇਹਨਾਂ ਕਿਸਾਨਾਂ ਦਾ ਜੀ ਵਿਚਾਰਿਆਂ ਦਾ ਜਿਹੜਾ ਉਹ ਕੀ ਬਣੂਗਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਉਹਨਾਂ ਨੇ ਜਿਹੜੇ ਰਾਸ਼ਟਰ ਦੇ ਨਾਂ ਸੰਦੇਸ਼ ਦਿੱਤਾ ਸੀ ਉਸ ਦੇ ਵਿੱਚ ਇੱਕ ਵਾਰੀ ਫਿਰ ਆਰਡੀਨੈਂਸਾਂ ਦੇ ਬਾਰੇ ਜਿਹੜੀ ਇਹ ਗੱਲ ਕੀਤੀ ਆ। ਜਿੱਦਾਂ ਕੁਝ ਚਿਰ ਪਹਿਲਾਂ ਵੀ ਉਹਨਾਂ ਨੇ ਆਖਿਆ ਵੀ ਇੱਦਾਂ ਆਰਡੀਨੈਂਸ ਲਿਆਉਣੇ ਚੰਗੀ ਗੱਲ ਨਹੀਂ। ਜਿਹੜਾ ਉਹਨਾਂ ਨੇ ਇਸ਼ਾਰਾ ਕੀਤਾ ਨਾ ਜੀ ਉਹ ਇਸ਼ਾਰਾ ਵੈਸੇ ਇੱਕ ਤੁਸੀਂ ਇਹ ਕਹਿ ਲਓ ਕਿ ਸਿਆਣੇ ਵਿਅਕਤੀ ਦਾ ਹੀ ਇਸ਼ਾਰਾ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਹੋਰਾਂ ਦੀ ਜਿਹੜੀ ਰਾਜਨੀਤਿਕ ਦੂਰਅੰਦੇਸ਼ੀ ਆ ਉਹਨੂੰ ਤਾਂ ਸਾਰੇ ਮੰਨਦੇ ਨੇ। ਇਸੇ ਕਰਕੇ ਉਹਨਾਂ ਨੂੰ ਖੱਡੇ ਲਾਈਨ ਲਾਇਆ ਸੀ ਜੀ ਕਾਂਗਰਸ ਨੇ। ਜੇ ਕਿਤੇ ਦੂਸਰੀ ਟਰਮ ਜਿਹੜੀ ਸੀਗੀ ਕਾਂਗਰਸ ਦੀ ਉਹਦੇ ਵਿੱਚ ਮਨਮੋਹਨ ਸਿੰਘ ਹੋਰਾਂ ਦੀ ਜਗ੍ਹਾ ਦੇ ਉੱਤੇ ਪ੍ਰਣਬ ਮੁਖਰਜੀ ਹੋਰੀ ਪ੍ਰਧਾਨ ਮੰਤਰੀ ਹੁੰਦੇ ਤੇ ਸ਼ਾਇਦ ਹਾਲਾਤ ਹੋਰ ਹੁੰਦੇ। ਉਹਨਾਂ ਨੂੰ ਨਹੀਂ ਬਣਾਇਆ ਗਿਆ ਜੀ, ਉਹਨਾਂ ਨੂੰ ਸਾਈਡ ਲਾਈਨ ਜਿਹੜਾ ਉਹ ਕੀਤਾ ਗਿਆ। ਸੋ ਹੁਣ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਜਿਹੜੀ ਇਹ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਦੇ ਮੌਕੇ ਦੇ ਉੱਤੇ ਜਿਹੜਾ ਬਣਿਆ ਹੋਇਆ ਜੀ ਰਾਸ਼ਟਰਪਤੀ ਜਿਹੜਾ ਭਾਸ਼ਣ ਦਿੰਦਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਸਪਸ਼ਟ ਸ਼ਬਦਾਂ ਦੇ ਵਿੱਚ ਕਹੀ ਆ ਕਿ ਬਿਨਾਂ ਵਿਚਾਰ ਚਰਚਾ ਤੋਂ ਕਾਨੂੰਨ ਲਾਗੂ ਕਰਨੇ ਲੋਕਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਨੂੰ ਤੋੜਨਾ ਤੇ ਇਹ ਜਮਹੂਰੀਅਤ ਦੇ ਵਾਸਤੇ ਸਿਹਤਮੰਦ ਜਿਹੜਾ ਉਹ ਨਹੀਂ ਹੈ ਜੀ।
ਜੀ ਜੀ ਉਹਨਾਂ ਨੇ ਕਿਹਾ ਕਿ ਆਰਡੀਨੈਂਸ ਰਸਤਾ ਅਖਤਿਆਰ ਕਰਨ ਵਿਰੁੱਧ ਸਰਕਾਰ ਨੂੰ ਚੇਤਾਵਨੀ ਜਿਹੜੀ ਉਹ ਦਿੱਤੀ। ਉਦੋਂ ਬਾਅਦ ਉਹਨਾਂ ਨੇ ਜਿਹੜਾ ਇਸ ਭਾਸ਼ਣ ਦੇ ਵਿੱਚ ਦੁਬਾਰਾ ਫਿਰ ਇਹ ਮੁੱਦਾ ਉਠਾਇਆ। ਤੁਸੀਂ ਇਹ ਕਹਿ ਸਕਦੇ ਹੋ ਕਿ ਗੰਭੀਰਤਾ ਜਿਹੜੀ ਉਹ ਦਰਸਾਉਂਦਾ, ਕਿਉਂਕਿ ਕਮ ਸੇ ਕਮ ਚਾਪਲੂਸ ਟਾਈਪ ਤੇ ਤਾਂ ਉਹ ਹੈ ਨਹੀਂ ਗੇ ਜੀ ਜਿਹੜੇ ਰਾਸ਼ਟਰਪਤੀ ਆਉਂਦੇ ਨੇ ਕਿ ਉਹ ਸੋਲੇ ਜਿਹੜੇ ਗਾਈ ਜਾਂਦੇ ਨੇ, ਉਹੋ ਜਿਹੇ ਤਾਂ ਉਹ ਨਹੀਂ ਹੈਗੇ ਜੀ। ਉਹਨਾਂ ਨੇ ਜਿਹੜਾ ਇਹਦੇ ਵਿੱਚ ਸਵਾਲ ਉਠਾਇਆ, ਉਹਨਾਂ ਨੇ ਕਿਹਾ ਕਿ 3 ਦਹਾਕਿਆਂ ਬਾਅਦ ਭਾਰਤ ਦੇ ਲੋਕਾਂ ਨੇ ਇੱਕ ਮੈਜੋਰਿਟੀ ਵਾਲੀ ਸਰਕਾਰ ਜਿਹੜੀ ਲਿਆਂਦੀ ਜੀ, ਔਰ ਇਹਦੇ ਵਿੱਚ ਜਿਹੜੀ ਗੱਠਜੋੜ ਦੀ ਰਾਜਨੀਤੀ ਸੀ ਉਹਨੂੰ ਪਾਸੇ ਕੀਤਾ। ਗੱਠਜੋੜ ਦੀ ਰਾਜਨੀਤਿਕ ਦੀ ਜਿਹੜੀਆਂ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਨੂੰ ਪਾਸੇ ਕੀਤਾ। ਉਹਨਾਂ ਕਿਹਾ ਕਿ ਹੁਣ ਜਿਹੜਾ ਜੀ ਇਹ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਲੋਕਾਂ ਨੇ ਜਿਹੜਾ ਵਿਸ਼ਵਾਸ ਪ੍ਰਗਟਾਇਆ ਉਹਨੂੰ ਕਿਵੇਂ ਕਾਇਮ ਰੱਖਣਾ। ਤੇ ਇਹਦੇ ਵਾਸਤੇ ਉਹਨਾਂ ਨੇ ਜਿਹੜਾ ਨਾ ਜੀ ਸਿੱਧਾ ਇਸ਼ਾਰਾ ਇਹਦੇ ਵਿੱਚ ਕੀਤਾ ਕਿ ਜੇ ਲੋਕਾਂ ਦਾ ਵਿਸ਼ਵਾਸ ਇਹ ਤੋੜਿਆ ਜਾਂਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਪਾਸ ਕਰਵਾਉਣ ਵਾਲਾ ਜਿਹੜਾ ਤਰੀਕਾ ਹੈ ਉਹਨੂੰ ਪਾਸੇ ਕਰਕੇ ਆਰਡੀਨੈਂਸ ਜਿਹੜੇ ਨੇ ਉਹ ਲਿਆਂਦੇ ਜਾਂਦੇ ਨੇ, ਤੇ ਇਹ ਉਹਨਾਂ ਲੋਕਾਂ ਦੇ ਨਾਲ ਵਿਸ਼ਵਾਸਘਾਤ ਹੋਊਗਾ ਜਿਨ੍ਹਾਂ ਨੇ ਗੱਠਜੋੜ ਵਾਲੀਆਂ ਸਰਕਾਰਾਂ ਜਿਹੜੀਆਂ ਸੀ ਉਹਨਾਂ ਨੂੰ ਪਾਸੇ ਕਰਕੇ ਇੱਕ ਪਾਰਟੀ ਨੂੰ ਮੈਜੋਰਿਟੀ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਆਂਦਾ। ਮਸਲਾ ਬੇਹੱਦ ਗੰਭੀਰ ਹੈ ਤੇ ਗੰਭੀਰ ਇਸ਼ਾਰਾ ਇਹਦੇ ਉੱਤੇ ਪ੍ਰਣਬ ਮੁਖਰਜੀ ਹੋਰਾਂ ਨੇ ਕੀਤਾ ਜੀ। ਜੀ ਜੀ ਤੇ ਜੇ ਆਪਾਂ ਅਗਲੀ ਗੱਲ ਵੱਲ ਵਧੀਏ ਪਦਮ ਵਿਭੂਸ਼ਣ ਨੂੰ ਲੈ ਕੇ, ਜਿਸ ਦੇ ਵਿੱਚ ਜਿਹੜੇ ਜੀ ਪੰਜਾਬ ਦੇ ਮੁੱਖ ਮੰਤਰੀ ਬਾਦਲ, LK ਅਡਵਾਨੀ, ਅਮਿਤਾਭ ਬੱਚਨ, ਦਲੀਪ ਕੁਮਾਰ ਤੇ ਹੋਰ ਕਈਆਂ ਨੂੰ ਜਿਹੜੇ ਪਦਮ ਵਿਭੂਸ਼ਣ ਦਿੱਤੇ ਗਏ ਆ, ਸੋ ਇਹਨਾਂ ਦੀ ਕੀ ਕਾਰਜਕਾਰੀ ਸੀਗੀ ਜਿਸ ਕਰਕੇ ਇਹਨਾਂ ਨੂੰ ਇਹ ਜਿਹੜੇ ਅਵਾਰਡ ਦਿੱਤੇ ਗਏ ਆ? ਦੇਖੋ, ਇਹ ਜਿਹੜੇ ਪਦਮ ਵਿਭੂਸ਼ਣ ਜਿਹੜੇ ਨੇ ਉਹ 9 ਜਣਿਆਂ ਨੂੰ ਦਿੱਤੇ ਗਏ ਨੇ ਔਰ 75 ਜਣਿਆਂ ਨੂੰ ਪਦਮ ਸ਼੍ਰੀ ਅਵਾਰਡ ਜਿਹੜਾ ਉਹ ਦੇਣ ਦਾ ਐਲਾਨ ਕੀਤਾ ਗਿਆ, ਜਿਹਦੇ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ, ਪਦਮ ਵਿਭੂਸ਼ਣ ਜਿਹੜੇ ਅਦਾਕਾਰ ਦਲੀਪ ਕੁਮਾਰ, ਅਮਿਤਾਭ ਬੱਚਨ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡੀ ਵਰਿੰਦਰ ਹੇਗੜੇ, ਜਗਤ ਗੁਰੂ ਰਾਮਾਨੰਦ ਆਚਾਰੀਆ ਸਵਾਮੀ ਔਰ ਸ੍ਰੀਨਿਵਾਸ ਕੋਤਮ, ਵੇਣੂ ਗੋਪਾਲ, ਕਰੀਮ ਹੁਸੈਨ ਆਗਾ ਖਾਨ ਜਿਹੜੇ ਜੀ ਇਹਨਾਂ ਨੂੰ ਇਹ ਦਿੱਤੇ ਗਏ ਨੇ ਜੀ। ਔਰ ਮਾਈਕਰੋਸਾਫਟ ਦੇ ਬਾਨੀ ਬਿਲ ਗੇਟਸ, ਉਹਦੀ ਪਤਨੀ ਮਲਿੰਡਾ ਗੇਟਸ ਦਾ ਨਾਮ ਜਿਹੜਾ ਜੀ ਉਹ ਸ਼ਾਮਲ ਹੈ ਜੀ। ਸਵਾਲ ਇਹ ਬੜਾ ਵੱਡਾ ਜਿਹੜਾ ਜੀ ਹੋ ਗਿਆ ਕਿ ਇਹ ਐਕਚੁਅਲੀ ਜਿਹੜੇ ਨਾ ਇਹ ਤੁਸੀਂ ਕਹਿ ਲਓ ਇਹ ਤਾਂ ਰਾਜਨੀਤਿਕ ਹੋ ਗਏ ਜੀ। ਇਹ ਤਾਂ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੂੰ ਇਹ ਜਿਹੜਾ ਪਦਮ ਵਿਭੂਸ਼ਣ ਸੀਗਾ ਉਹ ਕਾਂਗਰਸ ਦੀ ਸਰਕਾਰ ਦਿੰਦੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਾਂਗਰਸ ਦੀ ਸਰਕਾਰ ਦਿੰਦੀ ਤਾਂ ਗੱਲ ਜਿਹੜੀ ਸੀ ਉਹ ਮਾੜੀ ਮੋਟੀ ਬਣਦੀ। ਪਰ ਹੁਣ ਜਦੋਂ ਇਹ ਭਾਜਪਾ ਦੀ ਸਰਕਾਰ ਆਈ ਤਾਂ ਸਵਾਮੀ ਜ਼ੂਮੀ ਦੇ ਜਿੰਨੇ ਉਹ ਇਕੱਠੇ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਜੀ ਇਹ ਅਵਾਰਡ ਦੇ ਦਿੱਤੇ ਗਏ। ਇਹਦੇ ਨਾਲ ਆਮ ਬੰਦੇ ਦਾ ਜਿਹੜਾ ਭਰੋਸਾ ਨਾ ਜੀ ਉਹ ਇਹਦੇ ਤੋਂ ਉੱਠਦਾ ਜੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪਦਮ ਵਿਭੂਸ਼ਣ ਦੇ ਵਾਸਤੇ ਕੀ ਕੀਤਾ ਜਾਂ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੇ ਪਦਮ ਵਿਭੂਸ਼ਣ ਦੇ ਵਾਸਤੇ ਜਿਹੜਾ ਜੀ ਉਹ ਕੀ ਕੀਤਾ। ਇਹ ਵੱਡੀ ਉਮਰ ਦੇ ਨੇਤਾ ਨੇ, ਰਾਜਨੀਤੀ ਦੇ ਵਿੱਚ ਉਹਨਾਂ ਨੇ ਕਈ ਪੈੜਾਂ ਜਿਹੜੀਆਂ ਪਾਈਆਂ ਹੋ ਸਕਦੀਆਂ ਨੇ। ਦਲੀਪ ਕੁਮਾਰ ਹੋਰਾਂ ਨੂੰ ਜਿੰਨਾ ਮਾਨ ਸਨਮਾਨ ਭਾਰਤ ਦੀ ਫਿਲਮ ਇੰਡਸਟਰੀ ਨੇ ਦਿੱਤਾ ਜਾਂ ਅਮਿਤਾਭ ਬੱਚਨ ਨੂੰ ਭਾਰਤ ਦੀ ਫਿਲਮ ਇੰਡਸਟਰੀ ਨੇ ਇਹਨਾਂ ਨੂੰ ਜਿੰਨਾ ਮਾਨ ਸਨਮਾਨ ਦਿੱਤਾ, ਇਹਨਾਂ ਨੂੰ ਕਮ ਸੇ ਕਮ ਇਹ ਜ਼ਰੂਰ ਕਹਿਣਾ ਚਾਹੀਦਾ ਸੀਗਾ ਜੀ ਕਿ ਆਮ ਲੋਕਾਂ ਦੇ ਅਵਾਰਡ ਨੇ ਜੀ ਉਹਨਾਂ ਨੂੰ ਦਿੱਤੇ ਜਾਣ। ਜਿਵੇਂ ਕਮ ਸੇ ਕਮ ਬੇਸ਼ੱਕ ਮੈਨੂੰ ਜਿਹੜਾ ਜੀ ਕੋਈ ਮੈਂ ਪੱਖ 'ਚ ਨਹੀਂ ਹੈਗਾ ਜੀ, ਰਾਮਦੇਵ ਦੇ 1% ਵੀ ਜਿਹੋ ਜਿਹੀਆਂ ਉਹ ਕਰਦਾ ਰਹਿੰਦਾ ਹਰਕਤਾਂ ਦੀਆਂ, ਪਰ ਇੱਕ ਕੰਮ ਤਾਂ ਉਹਨੇ ਚੰਗਾ ਕੀਤਾ ਨਾ ਜੀ, ਉਹਨੇ ਨਾ ਕਰਤੀ ਇਹ ਲੈਣ ਤੋਂ। ਜਿਹੜੇ ਡਿਜ਼ਰਵਿੰਗ ਕੈਂਡੀਡੇਟ ਨੇ ਉਹਨੂੰ ਦਿਓ। ਸ਼੍ਰੀ ਰਵੀ ਸ਼ੰਕਰ ਚਾਰੀਆ ਜਿਹੜਾ ਉਹਨੇ ਵੀ ਨਾ ਕਰਤੀ ਕਿ ਜਿਹੜਾ ਡਿਜ਼ਰਵਿੰਗ ਹੈ ਉਹਨੂੰ ਇਹ ਮਿਲਣਾ ਚਾਹੀਦਾ। ਇਹਨਾਂ ਦਾ ਜਿਹੜਾ ਰਾਜਨੀਤੀਕਰਨ ਹੋ ਗਿਆ ਨਾ ਜੀ, ਉਹਨੇ ਮੈਂ ਸਮਝਦਾ ਹੈ ਕਿ ਇਹਨਾਂ ਅਵਾਰਡਾਂ ਦੀ ਜਿਹੜੇ ਕਿ ਕਿਸੇ ਨੂੰ ਰਿਕੋਗਨਾਈਜ਼ ਕਰਨ ਦੇ ਵਾਸਤੇ ਦਿੱਤੇ ਜਾਂਦੇ ਹੁੰਦੇ ਸੀ, ਉਹਨੇ ਕੰਮਾਂ ਪ੍ਰਤੀ ਉਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲਾ ਦਿੱਤਾ। ਜਿਹੜੇ ਲੋਕ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਨੇ ਵੱਖ-ਵੱਖ ਖਿੱਤਿਆਂ ਦੇ ਵਿੱਚ, ਉਹ ਕਦੀ ਇਹਨਾਂ ਅਵਾਰਡਾਂ ਦੇ ਵਾਸਤੇ ਕੰਮ ਨਹੀਂ ਕਰਦੇ, ਨਾ ਉਹ ਕਦੀ ਅਪਲਾਈ ਕਰਦੇ ਨੇ ਇਹਨਾਂ ਅਵਾਰਡਾਂ ਦੇ ਵਾਸਤੇ। ਮੈਂ ਦੱਸਦਾ ਕਿ ਇਹਨਾਂ ਅਵਾਰਡਾਂ ਦੇ ਵਾਸਤੇ ਅਪਲਾਈ ਕਰਨਾ ਪੈਂਦਾ ਜੀ। ਉਹ ਲੋਕ ਕਦੀ ਅਪਲਾਈ ਨਹੀਂ ਕਰਦੇ। ਇਹ ਜਿਹੜੀ ਜ਼ਿੰਮੇਵਾਰੀ ਹੈ ਨਾ ਜੀ ਸਰਕਾਰਾਂ ਦੀ ਬਣ ਜਾਂਦੀ ਹੈ ਕਿ ਉਹ ਆਪਣੀਆਂ ਏਜੰਸੀਜ਼ ਦੇ ਰਾਹੀਂ ਉਹਨਾਂ ਲੋਕਾਂ ਨੂੰ ਰਿਕੋਗਨਾਈਜ਼ ਜਿਹੜਾ ਕਰੇ ਤਾਂ ਕਿ ਚੰਗੇ ਕੰਮ ਜਿਹੜੇ ਨੇ ਉਹ ਹੁੰਦੇ ਰਹਿਣ। ਇਹ ਤਾਂ ਸਵਾਲੀਆ ਚ ਨਹੀਂ ਹੋ ਗਿਆ। ਤੁਸੀਂ ਦੇਖਣਾ ਇਹ ਗੱਲਾਂ ਜਿਹੜੀਆਂ ਨੇ ਮਜ਼ਾਕ ਦਾ ਇੱਕ ਪਾਰਟ ਬਣ ਗਈਆਂ ਸੋਸ਼ਲ ਨੈਟਵਰਕ ਸਾਈਟਸ ਦੇ ਉੱਤੇ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਅਵਾਰਡ ਕਿਉਂ, ਲਾਲ ਕ੍ਰਿਸ਼ਨ ਅਡਵਾਨੀ ਨੂੰ ਇਹ ਅਵਾਰਡ ਕਿਉਂ ਜੀ। ਬਿਲਕੁਲ ਜੀ, ਕਾਫੀ ਵੱਡੇ ਸਵਾਲ ਨੇ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਅੰਮ੍ਰਿਤਸਰ ਦੇ ਵਿੱਚੋਂ 200 ਕਰੋੜ ਦੀ ਹੈਰੋਇਨ ਬਰਾਮਦ ਹੋਈ, ਬਠਿੰਡੇ ਦੇ ਵਿੱਚੋਂ 40 ਕਰੋੜ ਦੀ, ਜਿਹੜੇ ਜੀ ਕਾਫੀ ਸਰਗਰਮ ਹੋਇਆ ਪਿਆ ਕੰਮ।
ਤੇ ਹੁਣ ਤਾਂ ਬਹੁਤੀਆਂ ਅਖਬਾਰਾਂ ਨੇ ਜੀ ਇਹਨੂੰ ਹੀਰੋਇਨ ਹੀ ਲਿਖਣ ਲੱਗ ਗਈਆਂ। ਇਹ ਹੈਰੋਇਨ ਜਿਹੜੀ ਹੈ ਜੀ ਬਰਾਮਦ ਨਿਰੰਤਰ ਹੋ ਰਹੀ ਹੈ ਜੀ। ਬੜੀ ਫਿਕਰਮੰਦੀ ਵਾਲੀ ਜਿਹੜੀ ਗੱਲ ਹੈ ਜੀ, DRA ਵਿਭਾਗ ਜਿਹੜਾ ਜੀ ਉਹਨੇ ਫਤਿਹਪੁਰ ਅੱਡੇ ਕੋਲੋਂ ਇੱਕ ਬੰਦਾ ਜਿਹੜਾ ਜੀ ਉਹਨੂੰ ਫੜਿਆ, ਉਹਦੇ ਕੋਲੋਂ 41 ਕਿਲੋ ਹੈਰੋਇਨ ਜਿਹੜੀ ਹੈ ਜੀ ਬਰਾਮਦ ਕੀਤੀ ਆ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਹਦਾ ਜਿਹੜਾ ਮੁੱਲ ਹੈ ਜੀ 210 ਕਰੋੜ ਰੁਪਈਆ ਉਹ ਦੱਸਿਆ ਗਿਆ। ਇਹ ਕੋਈ ਜਸਵੀਰ ਸਿੰਘ ਹੈ ਜੀ ਜਿਹਨੂੰ ਕਾਬੂ ਕੀਤਾ, ਜਿਹਦੇ ਕੋਲੋਂ ਇੰਨਾ ਇਹ ਸਮਾਨ ਜਿਹੜਾ ਜੀ ਉਹ ਮਿਲਿਆ। ਔਰ ਇਸ ਤੋਂ ਇਲਾਵਾ ਜਿਹੜੀ ਜੀ ਜਿਵੇਂ ਤੁਸੀਂ ਕਹਿ ਰਹੇ 40 ਕਰੋੜ ਦੀ ਹੈਰੋਇਨ ਜਿਹੜੀ ਹੈ ਜੀ ਉਹ ਵੱਖਰੇ ਤੌਰ ਦੇ ਉੱਤੇ ਜਿਹੜੀ ਆ ਉਹ ਮਿਲੀ ਆ। ਇਹ ਕਾਰ ਜਿਹੜੀ ਸੀ ਰੋਕੀ ਗਈ, ਉਹਦੇ ਵਿੱਚੋਂ 41 ਕਿਲੋ ਤੋਂ ਵੱਧ ਜਿਹੜੀ ਹੈ ਜੀ ਉਹ ਹੈਰੋਇਨ ਹੋਣ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਭਿੱਖੀਵਿੰਡ ਦਾ ਇਹ ਰਹਿਣ ਵਾਲਾ, ਪਹਿਲਾਂ ਵੀ ਇਹਨੂੰ ਨਸ਼ੇ ਦੀ ਤਸਕਰੀ ਦੇ ਦੋਸ਼ਾਂ ਦੇ ਵਿੱਚ ਜਿਹੜਾ ਉਹ ਕਾਬੂ ਕੀਤਾ ਹੋਇਆ ਸੀ, ਪਰ ਇਹ ਫਰਾਰ ਹੋ ਗਿਆ ਸੀਗਾ। ਬਠਿੰਡੇ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਵਿੰਗ ਜਿਹੜਾ ਜੀ ਉਹਨੇ 8 ਕਿਲੋ ਹੈਰੋਇਨ ਜਿਹੜੇ 2 ਸਮਗਲਰ ਜਿਹੜੇ ਨੇ ਉਹ ਕਾਬੂ ਕੀਤੇ ਗਏ ਨੇ। ਇਹਦੀ ਕੀਮਤ ਜਿਹੜੀ ਹੈ ਜੀ 40 ਕਰੋੜ ਰੁਪਈਆ, 40 ਇਹ ਤੇ 210 ਕਰੋੜ ਰੁਪਈਆ ਜਿਹੜਾ ਜੀ ਉਹ ਲਾ ਲਓ ਤੁਸੀਂ। ਸੋ ਇਹ 250 ਕਰੋੜ ਰੁਪਈਏ ਦੀ ਜਿਹੜੀ ਹੈਰੋਇਨ ਹੈ ਉਹ ਇੱਕ ਦਿਨ ਦੇ ਵਿੱਚ ਫੜੀ ਗਈ ਹੈ। ਜਿਹੜੇ ਬਠਿੰਡੇ ਤੋਂ ਫੜੇ ਗਏ ਨੇ ਜੀ ਉਹ ਸੁਖਜਿੰਦਰ ਸਿੰਘ ਉਰਫ ਸੁੱਖਾ ਜਿਹੜਾ ਸ਼ਾਹਕੋਟ ਦਾ ਰਹਿਣ ਵਾਲਾ, ਔਰ ਰਣਦੀਪ ਸਿੰਘ ਉਰਫ ਇਹ ਧਨੋਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ। ਇਹ ਪਤਾ ਲੱਗਾ ਜੀ ਕਿ ਇਹਨਾਂ ਦਾ ਜਿਹੜਾ ਮੇਨ ਸਰਗਨਾ ਹੈਗਾ ਜੀ ਉਹ ਕੈਨੇਡਾ ਦੇ ਵਿੱਚ ਬੈਠਾ। ਕੈਨੇਡਾ ਦੇ ਵਿੱਚੋਂ ਜਿਹੜਾ ਜੀ ਉਹ ਉੱਥੋਂ ਫੋਨ ਦੇ ਉੱਤੇ ਜਿਹੜਾ ਇੱਥੋਂ ਸਮਾਨ ਚੁਕਵਾਉਂਦਾ। ਕਈ ਵਾਰੀ ਇਹ ਹੋ ਜਾਂਦਾ ਕਿ ਹੈਰੋਇਨ ਫੜੀ ਜਾਵੇ ਤੇ ਕੈਨੇਡਾ ਦਾ ਨਾਂ ਨਾ ਆਵੇ ਤੇ ਉਹ ਲੱਗਦਾ ਇਹ ਖਬਰ ਝੂਠੀ ਜੀ ਹੋਣੀ ਹੈ ਜੀ। ਕਾਫੀ ਜਿਹੜੀਆਂ ਤਾਰਾਂ ਇਸ ਪਾਸੇ ਨੂੰ ਜੁੜੀਆਂ ਪਈਆਂ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਹੁਣਾਂ ਦੀ ਜਿਹੜੀ ਲਲਕਾਰ ਰੈਲੀ ਹੋ ਕੇ ਹਟੀ ਆ, ਸੋ ਉਸ ਦਾ ਤੋੜ ਲੱਭਣ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੁਣੀ ਉਹ ਕਮਰ ਕੱਸੇ ਕੱਸ ਰਹੇ ਆ। ਸੁਣਿਆ ਜਾ ਰਿਹਾ ਵੀ ਇਹ ਵੀ ਹੁਣ ਆਪਣੀ ਰੈਲੀ ਕੱਢ ਰਹੇ ਆ। ਜੀ ਬਿਲਕੁਲ, ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰੀ ਨੇ ਜੀ ਉਹਨਾਂ ਦੇ ਵੱਲੋਂ ਵੀ ਜਿਹੜਾ ਜੀ ਤੋੜ ਲੱਭਣ ਦੇ ਯਤਨ ਨੇ, ਕਿਉਂਕਿ ਉਹ ਖੁੱਡੇ ਲਾਈਨ ਲਾਗੇ ਤੋ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਮਾਰਚ ਦੇ ਮਹੀਨੇ ਦੇ ਵਿੱਚ ਮੋਗੇ ਦੇ ਵਿੱਚ ਕਿਸਾਨ ਮਜ਼ਦੂਰ ਰੈਲੀ ਜਿਹੜੀ ਹੈ ਜੀ ਉਹ ਕਰਵਾਉਣਗੇ ਉਹ। ਸੋ ਕਾਂਗਰਸ ਦੀਆਂ ਦੋਵੇਂ ਧਿਰਾਂ ਵਿਚਾਲੇ ਰੈਲੀਆਂ ਦਾ ਮੁਕਾਬਲਾ ਜੀ ਉਹ ਹੁਣ ਦੌਰ ਸ਼ੁਰੂ ਹੋ ਗਿਆ। ਕੈਪਟਨ ਖੇਮਾ ਉਹ ਅਗਲੇ ਦਿਨ ਜੰਤਰ ਮੰਤਰ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਜਿਹੜੀ ਆ ਰੈਲੀ ਕਰਨ ਦਾ ਐਲਾਨ ਉਹਨੇ ਕਰ ਦਿੱਤਾ ਜੀ। ਹਾਈ ਕਮਾਂਡ ਜਿਹੜੀ ਹੈ ਉਹ ਲੋਕ ਸਭਾ ਦੇ ਵਿੱਚ ਉਪ ਨੇਤਾ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੀ ਉਹਨਾਂ ਦੇ ਖੇਤਰ ਦੇ ਵਿੱਚ ਰੈਲੀ ਕੀਤੀ ਗਈ ਸੀ ਉਹਨੂੰ ਚੁਣੌਤੀ ਦੇ ਵਜੋਂ ਜਿਹੜਾ ਵੇਖ ਰਹੀ ਹੈ, ਕਿਉਂਕਿ ਕੈਪਟਨ ਦੇ ਵੱਲੋਂ ਆਪਣੀ ਰੈਲੀ ਦੇ ਵਿੱਚ ਪਾਰਟੀ ਦੀ ਸੁਪਰੀਮੋ ਸੋਨੀਆ ਗਾਂਧੀ ਦੇ ਵੱਲੋਂ ਨਿਯੁਕਤ ਕੀਤੇ ਗਏ ਪ੍ਰਧਾਨ ਬਾਜਵਾ ਨੂੰ ਬਾਹਰ ਰੱਖ ਕੇ ਸਾਫ਼ ਕਰ ਦਿੱਤਾ ਗਿਆ ਜੀ ਕਿ ਉਹਨੂੰ ਹਾਈ ਕਮਾਂਡ ਦੇ ਵੱਲੋਂ ਥਾਪਿਆ ਪ੍ਰਧਾਨ ਜਿਹੜਾ ਉਹ ਪਸੰਦ ਨਹੀਂ ਹੈ। ਰੈਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਡਾਕਟਰ ਸ਼ਕੀਲ ਅਹਿਮਦ ਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਜੀ। ਉਂਝ ਜਿਹੜਾ ਕੈਪਟਨ ਸੀਗਾ ਜੀ ਪਿਛਲੇ ਸਮੇਂ ਉਹਨੇ ਹਰੀਸ਼ ਚੌਧਰੀ ਦੇ ਵਿਰੁੱਧ ਵੀ ਬਿਆਨਬਾਜ਼ੀ ਜਿਹੜੀ ਉਹ ਕੀਤੀ ਸੀਗੀ। ਸੋ ਕਾਂਗਰਸ ਦੇ ਵਿੱਚ ਜਿਹੜੀ ਪਾਟੋ ਧਾੜ ਹੈ, ਜਿਹੜੀ ਛਿੱਤਰੀ ਦਾਲ ਵੰਡਣ ਵਾਲੀ ਜਿਹੜੀ ਯੋਜਨਾ ਹੈ ਜੀ ਉਹ ਨਿਰੰਤਰ ਕੰਮ ਕਰ ਰਹੀ ਹੈ। ਹੁਣ ਦੇਖਦੇ ਹਾਂ ਮਾਰਚ ਮਹੀਨੇ ਤੱਕ ਪ੍ਰਤਾਪ ਸਿੰਘ ਬਾਜਵਾ ਹੋਰੀ ਇਸ ਅਹੁਦੇ ਦੇ ਉੱਤੇ ਰਹਿੰਦੇ ਨੇ। ਜੇ ਰਹਿੰਦੇ ਨੇ ਤਾਂ ਹਾਈ ਕਮਾਂਡ ਜਿਹੜਾ ਉਹ ਕੀ ਕਰਦੀ ਆ? ਹਾਈ ਕਮਾਂਡ ਤਾਂ ਐਵੇਂ ਨਾ ਹੀ ਰਹਿ ਗਿਆ ਜੀ। ਕਾਂਗਰਸ ਦਾ ਪੱਪੂ ਦੀ ਦਾ ਜੀ ਤੇ ਨਾ ਉਹਨਾਂ ਦੀ ਮਦਦ ਜਿਹੜੀ ਹੈ ਸੋਨੀਆ ਗਾਂਧੀ ਉਹ ਕਿਤੇ ਦਿੰਦੀ ਹੈ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜਾ ਸੁੱਖਾ ਕਾਲਵਾ ਕਤਲਕਾਂਡ ਆ, ਗੋਲੀਕਾਂਡ ਹੋਇਆ ਆ, ਉਸ ਦਾ ਸੰਸਕਾਰ ਜਿਹੜੇ ਉਸਦੇ ਪਰਿਵਾਰ ਵਾਲੇ ਜਿਹੜੇ ਆ ਉਹ ਨਹੀਂ ਕਰ ਰਹੇ, ਜਿੱਦ ਤੇ ਅੜੇ ਆ ਵੀ ਇਸ ਦੀ ਜਾਂਚ ਹੋਣੀ ਚਾਹੀਦੀ ਪਹਿਲੋਂ। ਦੇਖੋ ਇਸ ਮਾਮਲੇ ਦੇ ਉੱਤੇ ਨਾ ਜੀ ਕਈ ਕੁਛ ਨਵਾਂ ਆਈ ਜਾ ਰਿਹਾ। ਇੱਕ ਤਾਂ ਜਿਹੜਾ ਸੁੱਖਾ ਕਾਲਵਾ ਉਹਦੀਆਂ ਫੋਟੋਆਂ ਜਿਹੜੀਆਂ ਉਹਦੇ ਪੋਸਟਮਾਰਟਮ ਦੀਆਂ ਉਹ ਜਨਤਕ ਹੋ ਗਈਆਂ ਨੇ ਜੀ। ਬਿਲਕੁਲ ਉਹ ਜਿਹੜਾ ਅਲਫ ਨੰਗਾ ਉਹ ਪਿਆ ਹੋਇਆ ਜੀ। ਔਰ ਇਹ ਕਿਹਨੇ ਜਾਰੀ ਕੀਤੀਆਂ, ਕਿਹੜੇ ਡਾਕਟਰਸ ਨੇ ਜਾਰੀ ਕੀਤੀਆਂ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ ਕਿ ਕਿਉਂ ਇਸ ਤਰ੍ਹਾਂ ਜਿਹੜਾ ਜੀ ਉਹ ਕੀਤਾ ਜਾ ਰਿਹਾ। ਭਾਵੇਂ ਉਹ ਇੱਕ ਗੈਂਗਸਟਰ ਹੈ, ਗੁੰਡਾ ਹੈ, ਉਹਦੇ ਕਤਲ ਦੇ ਉੱਤੇ ਸਵਾਲ ਜਿਹੜੇ ਉਹ ਉੱਠਦੇ ਨੇ ਕਿ ਤਾਂ ਕਤਲ ਜਿਹੜਾ ਹੋਣਾ ਫਿਰ ਕਾਨੂੰਨ ਜਿਹੜਾ ਜੀ ਉਹ ਛਿੱਕੇ ਟੰਗ ਕੇ ਸਾਰਾ ਕੁਝ ਹੋਇਆ। ਤੇ ਹੁਣ ਜਿਹੜੀਆਂ ਉਹਦੀਆਂ ਫੋਟੋਆਂ ਜਿਵੇਂ ਜਾਰੀ ਕੀਤੀਆਂ ਗਈਆਂ ਨੇ ਜੀ, ਇਹ ਇਉਂ ਲੱਗਦਾ ਹੈ ਕਿ ਇੱਕ ਉਹ ਧਿਰ ਜਿਹਦੇ ਸੁੱਖਾ ਕਾਲਵਾ ਨੂੰ ਕਤਲ ਕਰਾਉਣ ਦੇ ਪਿੱਛੇ ਹੱਥ ਹੈ ਉਹ ਵੱਧ ਤੋਂ ਵੱਧ ਬੇਇੱਜ਼ਤ ਜਿਹੜਾ ਜੀ ਉਹਨੂੰ ਕਰਨਾ ਚਾਹੁੰਦੀ ਆ। ਹੁਣ ਜਿਹੜੇ ਉਹਦੇ ਮਾਪੇ ਨੇ ਉਹਨਾਂ ਨੇ ਸੰਸਕਾਰ ਕਰਨ ਦੇ ਵਾਸਤੇ, ਉਹਨਾਂ ਨੂੰ ਮਨਾਉਣ ਦੇ ਵਾਸਤੇ ਕਾਫੀ ਜਿਹੜੇ ਪੁਲਿਸ ਵਾਲੇ ਨੇ, ਪਰ ਉਹਨਾਂ ਨੇ ਗੱਲਬਾਤ ਵੀ ਕੀਤੀ। ਇੱਕ ਟਾਈਮ ਦੇ ਉੱਤੇ ਲੱਗਿਆ ਕਿ ਗੱਲ ਜਿਹੜੀ ਉਹ ਬਣਨ ਲੱਗੀ ਹੈ, ਪਰ ਫਿਰ ਜਿਹੜਾ ਜੀ ਉਹਨਾਂ ਨੇ ਨਾ ਕਰਤੀ ਕਿ ਅਸੀਂ ਸੰਸਕਾਰ ਜਿਹੜਾ ਜੀ ਉਹਦਾ ਨਹੀਂ ਕਰਨਾ। ਸੁੱਖੇ ਦਾ ਜਿਹੜਾ ਤਾਇਆ ਉਹ ਵੀ ਅਮਰੀਕਾ ਤੋਂ ਆ ਰਿਹਾ, ਉਹਨੇ ਕਿਹਾ ਕਿ ਇਸ ਤੋਂ ਬਾਅਦ ਅਗਲਾ ਕਦਮ ਜਿਹੜਾ ਜੀ ਉਹ ਚੁੱਕਿਆ ਜਾਊਗਾ। ਤੇ ਇਹ ਜਿਹੜੇ ਮਾਪੇ ਸੀਗੇ ਸੋਮਵਾਰ ਨੂੰ ਲਾਸ਼ ਦਾ ਸੰਸਕਾਰ ਕਰਨ ਲਈ ਮੰਨ ਗਏ ਸੀਗੇ, ਪਰ ਜਿਹੜੀ ਸੰਸਕਾਰ ਨਹੀਂ ਹੋਇਆ ਜੀ। ਔਰ ਉੱਧਰ ਸੁੱਖੇ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਫੜਨ ਦੇ ਵਾਸਤੇ ਪੁਲਿਸ ਜਿਹੜੀ ਹੈ ਜੀ ਉਹ ਅੱਕੀ ਪਲਾਹੀ ਹੱਥ ਪੈਰ ਜਿਹੜਾ ਜੀ ਉਹ ਮਾਰ ਰਹੀ ਹੈ।
ਜੇਲ੍ਹਾਂ 'ਚ ਬੰਦ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਗਿਆ ਤਾਂ ਕਿ ਉਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾ ਸਕੇ। ਪੁਲਿਸ ਨੂੰ ਗੌਂਡਰ ਗੈਂਗ ਦਾ ਅਜੇ ਤੱਕ ਕੋਈ ਥੋਹ ਪਤਾ ਜਿਹੜਾ ਜੀ ਉਹ ਨਹੀਂ ਮਿਲਿਆ, ਜਿਹਦੇ ਵਾਸਤੇ ਇਹ ਕਿਹਾ ਜਾ ਰਿਹਾ ਕਿ ਗੌਂਡਰ ਗੈਂਗ ਨੇ ਅਸਲ ਦੇ ਵਿੱਚ ਜਿਹੜਾ ਜੀ ਉਹ ਮਾਰਿਆ ਇਹਨੂੰ। ਉਹਦਾ ਜਿਹੜਾ ਪਿਓ ਆ ਸੁੱਖਾ ਕਾਹਲਵਾਂ ਦਾ, ਉਹਨੇ ਇਹ ਕਿਹਾ ਕਿ ਇਹਦਾ ਜਿਹੜਾ ਚਸ਼ਮਦੀਦ ਗਵਾਹ ਆ ਕੈਦੀ ਜਿਹੜਾ ਰਾਣਾ ਪ੍ਰਤਾਪ, ਉਹਨੂੰ ਮਿਲਣ ਦੇ ਵਾਸਤੇ ਉਹਨੇ ਇਹ ਕਿਹਾ ਕਿ ਉਹਨੂੰ ਮਿਲਣਾ ਚਾਹੁੰਦਾ ਇੱਕ ਵਾਰੀ ਜਿਹੜਾ ਜੀ। ਸੁੱਖੇ ਦੇ ਪਿਓ ਨੇ ਜਿਹੜਾ ਇਹ ਸੁਰਦਰਸ਼ਨ ਸਿੰਘ ਨੇ ਆਖਿਆ ਕਿ ਉਹਨੂੰ ਪੁਲਿਸ ਦੀ ਭੂਮਿਕਾ ਜਿਹੜੀ ਹੈ ਜੀ ਉਹ ਸ਼ੱਕੀ ਜਾਪਦੀ, ਕਿਉਂਕਿ ਵਾਰਦਾਤ ਵੇਲੇ ਉਸ ਸੁੱਖੇ ਦੇ ਨਾਲ ਮੌਜੂਦ ਅੰਡਰ ਟਰਾਇਲ ਕੈਦੀ ਰਾਣਾ ਪ੍ਰਤਾਪ ਨੂੰ ਮਿਲ ਕੇ ਜਿਹੜਾ ਜੀ ਉਹ ਗੱਲਬਾਤ ਕਰਨੀ ਚਾਹੁੰਦੇ ਨੇ। ਜਿਹੜਾ ਇਹ ਸਵਾਲ ਬੜਾ ਵੱਡਾ ਜਿਹੜਾ ਜੀ ਹੋ ਰਿਹਾ, ਪਰ ਸਰਕਾਰ ਇਹਨੂੰ ਗੰਭੀਰਤਾ ਨਹੀਂ ਦੇਖ ਰਹੀ। ਮੈਂ ਪਹਿਲਾਂ ਵੀ ਦੋ ਵਾਰੀ ਇਹ ਗੱਲ ਜਿਹੜੀ ਉਠਾਈ ਹੈ ਕਿ ਨਿਰੰਤਰ ਜਿਹੜੀਆਂ ਸੋਸ਼ਲ ਨੈਟਵਰਕ ਸਾਈਟ ਨੇ, ਜਿਵੇਂ ਉਹਦੇ ਉੱਤੇ ਪੰਜਾਬ ਦਾ ਬੇਮਹਾਰਾਜਾ ਹੋਇਆ ਫਿਰਦਾ ਜਿਹੜਾ ਨੌਜਵਾਨ ਤਬਕਾ ਰੌਲਾ ਪਾ ਰਿਹਾ, ਇਹ ਬੜੀ ਫਿਕਰਮੰਦੀ ਵਾਲੀ ਗੱਲ ਹੈ ਜੀ ਕਿ ਇਹ ਸੋਚ ਕਿਹੜੇ ਤਰੀਕੇ ਦੇ ਨਾਲ ਰਿਹਾ। ਇਹ ਬਾਗੀ ਸੁਰਾਨੇ ਜਿਹੜੀਆਂ ਉੱਠ ਰਹੀਆਂ ਨੇ ਸਰਕਾਰ ਦੇ ਵਾਸਤੇ ਸਿਰਦਰਦੀ ਪੈਦਾ ਕਰ ਦੇਣਗੀਆਂ ਜੀ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਦੇ ਅੰਦਰੂਨੀ ਤੌਰ ਦੇ ਵਿੱਚ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਨੂੰ ਹਟਾਉਣ ਦੀ ਜਿਹੜੀ ਆ ਉਹ ਗੱਲ ਉੱਠ ਰਹੀ ਆ ਜੀ। ਇਹ ਹਲਕਾ ਇੰਚਾਰਜ ਜਿਸ ਤਰੀਕੇ ਦੇ ਨਾਲ ਕੰਮਕਾਰ ਕਰਦੇ ਰਹੇ ਨੇ, ਇਹਦੇ ਉੱਤੇ ਸਵਾਲੀਆ ਚਿੰਤਾ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਨਾ ਜੀ ਉਹ ਲੱਗਦੇ ਰਹੇ ਨੇ। ਜਿਹੜੇ ਹੈ ਨਾ ਜੀ ਕਿ ਇੱਕ ਉਰਦੂ ਦਾ ਸ਼ੇਰ ਸੀਗਾ ਜੀ ਕਿ वो दुआ लिखते रहे हम दगा पढ़ते रहे। तो ਏਦਾਂ ਥੋੜਾ ਜਿਹਾ ਨੁਕਤਾ ਜੇ ਹਲਕਾ ਜਿਹੜਾ ਨਹੀਂ ਉਹਦੇ ਲੱਲੇ ਦੇ ਪੈਰ 'ਚ ਬਿੰਦੀ ਪਾ ਦਿੱਤੀ ਜਾਵੇ ਤੇ ਉਹ ਹਲਕਾ ਬਣ ਜਾਂਦਾ ਜੀ। ਇਹ ਹਲਕਾ ਇੰਚਾਰਜ ਹੀ ਨੇ ਜੀ। ਉਹਦਾ ਰੀਜ਼ਨ ਇਹ ਆ ਜੀ ਕਿ ਇਹਨਾਂ ਨੂੰ ਥਾਣੇ ਵਗੈਰਾ ਜਿਹੜੇ ਉਹ ਵੰਡੇ ਹੋਏ ਨੇ, ਇਹਨਾਂ ਨੂੰ ਹਲਕੇ ਜਿਹੜੇ ਉਹ ਵੰਡੇ ਹੋਏ ਨੇ ਤਾਂ ਕਿ ਹਲਕਾ ਆਪਣਾ ਜਿਹੜਾ ਉਹ ਪੂਰਾ ਕਰ ਸਕਣ ਜੀ। ਹੁਣ ਇਹ ਕਿਹਾ ਜਾ ਰਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਖਿੱਚੋਤਾਣ ਜਿੱਥੇ ਚੱਲ ਰਹੀ ਹੈ, ਉੱਥੇ ਸੱਤਾਧਾਰੀ ਧਿਰ ਦੇ ਅੰਦਰ ਵੀ ਇਹ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਲਾਉਣ ਦਾ ਕਲੇਸ਼ ਜਿਹੜਾ ਜੀ ਉਹ ਵਾਹਵਾ ਉੱਪਰਲੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਚਲੇ ਗਿਆ। ਜਿਹੜੀ ਪਾਰਟੀ ਸੱਤਾਧਾਰੀ ਧਿਰ ਹੈ ਜੀ ਉਹਦੇ ਵੱਲੋਂ ਪੰਜਾਬ ਭਰ ਦੇ ਵਿੱਚ ਚੋਣਾਂ 'ਚ ਹਾਰੇ ਹੋਏ ਜਿਹੜੇ ਅਕਾਲੀ ਆਗੂ ਸੀ ਉਹਨਾਂ ਨੂੰ ਹਲਕਾ ਇੰਚਾਰਜ ਜਿਹੜਾ ਥਾਪੇ ਜਾਣ ਦੇ ਵਿਰੁੱਧ ਜਿਹੜਾ ਵਿਰੋਧ ਹੈ ਉਹ ਕਾਫੀ ਜ਼ਿਆਦਾ ਜਿਹੜਾ ਜੀ ਸਿਖਰਾਂ ਦੇ ਉੱਤੇ ਚਲੇ ਗਿਆ। ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਿਹੜਾ ਗੁਰਵਿੰਦਰ ਸਿੰਘ ਡੂਮਛੇੜੀ ਆ, ਉਹਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਲਕਾ ਇੰਚਾਰਜ ਲਾਉਣ ਦੀ ਪ੍ਰਥਾ ਬੰਦ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ, ਲੋਕ ਸਭਾ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਸਮਿਤੀਆਂ, ਇਹਦੇ ਵਿੱਚ ਨਕਾਰੇ ਤੇ ਹਾਰੇ ਹੋਏ ਜਿਹੜੇ ਆਗੂ ਨੇ ਉਹਨਾਂ ਨੂੰ ਹਲਕਾ ਇੰਚਾਰਜ ਲਾਉਣਾ ਜਿਹੜਾ ਉਹ ਠੀਕ ਨਹੀਂ ਹੈ। ਉਧਰ ਉਹਨਾਂ ਨੇ ਜੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਹ ਮੰਗ ਕੀਤੀ ਹੈ ਜੀ ਕਿ ਇਹਨਾਂ ਨੂੰ ਪਾਸੇ ਜਿਹੜਾ ਉਹ ਹਟਾਇਆ ਜਾਵੇ। ਹੁਣ ਜਦੋਂ ਓਪਨਲੀ ਇਹ ਜਿਹੜਾ ਇਹਨਾਂ ਨੂੰ ਹਟਾਉਣ ਦੀ ਮੰਗ ਜਿਹੜੀ ਆ ਉਹ ਤੁਰ ਪਈ ਆ, ਹੁਣ ਇਹ ਪਤਾ ਨਹੀਂ ਇਹਦੀ ਮੰਗ ਕਰਨ ਵਾਲੇ ਹਟਾ ਦਿੱਤੇ ਜਾਂਦੇ ਨੇ ਜਾਂ ਹਲਕਾ ਇੰਚਾਰਜ ਜਿਹੜੇ ਨੇ ਉਹ ਹਟਾ ਦਿੱਤੇ ਜਾਂਦੇ ਨੇ। ਤਕਰੀਬਨ ਹਰ ਹਲਕੇ ਦੇ ਵਿੱਚ ਹੀ ਇਹ ਰੌਲਾ ਰੱਪਾ ਦਾ ਜਿਹੜਾ ਜੀ ਉਹ ਪਿਆ ਹੋਇਆ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿੱਥੇ ਬਿਲੋਂਗ ਕਰਦੇ ਨੇ ਜੀ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਜਿਹੜੇ ਔਰ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਮਿਸਟਰ ਭੱਟੀ ਨੇ ਉਹ ਲਾਤੇ ਗਏ ਨੇ, ਜਿਹਨੂੰ ਲੈ ਕੇ ਚੰਦੂ ਮਾਜਰਾ ਹੋਰਾਂ ਨੇ ਵੀ ਜਿਹੜਾ ਜੀ ਬਗਾਵਤ ਪਿਛਲੇ ਦਿਨਾਂ ਤੋਂ ਵਾਹਵਾ ਜਿਹੜੀ ਆ ਉਹ ਉਠਾਈ ਹੋਈ ਹੈ। ਸੋ ਇਹ ਕਿਹਾ ਜਾ ਰਿਹਾ ਕਿ ਹਲਕਾ ਇੰਚਾਰਜ ਵਾਲੀ ਜਿਹੜੀ ਮੰਗ ਹੈ ਉਹ ਹੌਲੀ ਹੌਲੀ ਤੇਜ਼ ਹੁੰਦੀ ਜਾ ਰਹੀ ਹੈ। ਦੇਖਦੇ ਹਾਂ ਜੀ ਅਕਾਲੀ ਦਲ ਇਹਨਾਂ ਨੂੰ ਹਟਾਉਂਦਾ ਜਾਂ ਮੰਗ ਕਰਨ ਵਾਲਿਆਂ ਨੂੰ ਹਟਾਤਾ ਜਾਂਦਾ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਸਿੱਖਿਆ ਵਿਭਾਗ ਆ ਪੰਜਾਬ ਦਾ, ਉਹਨਾਂ ਨੇ ਸਕੂਲ ਦੇ ਡਿੱਗ ਰਹੇ ਜਿਹੜੇ ਮਿਆਰ ਆ ਉਸ ਦੇ ਬਾਰੇ ਕਹਿੰਦੇ ਜੀ ਅਧਿਐਨ ਕਰਵਾਇਆ ਜਾਵੇਗਾ। ਇਹ ਵੀ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਹਦੇ ਵਿੱਚ 12% ਬੱਚੇ ਇੱਦਾਂ ਦੇ ਨੇ ਜਿਨ੍ਹਾਂ ਨੂੰ ਅੱਖਰਾਂ ਦੀ ਪਛਾਣ ਨਹੀਂ ਹੈਗੀ। ਦੇਖੋ ਇਹ ਤਾਂ ਅਧਿਐਨ ਹੀ ਕਰਾਉਂਦੇ ਰਹਿੰਦੇ ਨੇ ਜੀ। ਅਧਿਐਨ ਤੋਂ ਬਿਨਾਂ ਇਹ ਕੁਛ ਨਹੀਂ ਕਰਦੇ। ਇੱਥੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ 5 ਪਿੰਡਾਂ ਦੇ ਸਕੂਲਾਂ ਦੇ ਉੱਤੇ ਇੱਕ ਪਾਇਲਟ ਪ੍ਰੋਜੈਕਟ ਅਸੀਂ ਕੁਛ ਲੋਕਾਂ ਦੇ ਰਲ ਕੇ ਜਿਹੜਾ ਕੀਤਾ ਸੀਗਾ ਬਿਨਾਂ ਇੱਕ ਦੀਵਾਨੀ ਜਿਹੜੀ ਹੈ ਜੀ ਉਹ ਖਰਚਿਆਂ ਜੀ। ਵਿੱਚ ਇਹ ਸੀਗਾ ਕਿ ਕਿੰਨੇ ਬੱਚੇ ਜਿਹੜੇ ਨੇ ਉਹ ਸਕੂਲ ਨਹੀਂ ਜਾ ਰਹੇ, ਉਹਨਾਂ ਨੂੰ ਸਕੂਲ ਲਿਆਉਣ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ। ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚੇ ਮਿਲੇ ਸੀਗੇ ਜਿਹੜੇ ਸਕੂਲ ਨਹੀਂ ਜਾਂਦੇ, ਉਹਨਾਂ ਦੇ ਸਕੂਲ ਦੇ ਵਿੱਚ ਦਾਖਲੇ ਵੀ ਜਿਹੜੇ ਹੋ ਗਏ। ਤੇ ਉਦੋਂ ਬਾਅਦ ਜਿਹੜਾ ਨਾ ਜੀ ਪ੍ਰਸ਼ਾਸਨ ਨੂੰ ਚਿੱਠੀਆਂ ਲਿਖ ਕੇ ਕਿਹਾ ਜਾ ਰਿਹਾ ਕਿ ਹੁਣ ਇਸ ਪਾਇਲਟ ਪ੍ਰੋਜੈਕਟ ਨੂੰ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜਾ ਤੁਸੀਂ ਕਰ ਦਿਓ, ਤੁਹਾਨੂੰ ਕਰਕੇ ਇੱਕ ਜਿਹੜਾ ਜੀ ਉਹ ਕੰਮ ਕਰਤਾ। ਪਰ ਉਸ ਮਾਮਲੇ ਦੇ ਉੱਤੇ ਜਿਹੜੇ ਅਫਸਰ ਨੇ ਉਹ ਲੜ ਪੱਲਾ ਹੀ ਕੋਈ ਨਹੀਂ ਬਣ ਜੀ। ਉਹ ਮੀਟਿੰਗਸ ਅਧਿਐਨ ਜਿਵੇਂ ਤੁਸੀਂ ਕਿਹਾ ਅਧਿਐਨ ਜਿਹੜਾ ਉਹ ਕਰਾਈ ਜਾਂਦੇ ਨੇ। ਅਧਿਐਨ ਕਿਹਨੇ ਕਰਨਾ? ਕਿਉਂਕਿ ਜਿਹੜੀ ਸਰਬ ਸਿੱਖਿਆ ਅਭਿਆਨ ਹੈ ਨਾ ਜੀ ਜਿਹੜਾ ਉਹਦੇ ਵਿੱਚ ਕਰੋੜਾਂ ਰੁਪਈਏ ਦੇ ਫੰਡਸ ਨੇ ਜੀ। ਜੀ ਤੇ ਉਹ ਫੰਡਸ ਜਿਹੜੇ ਨੇ ਉਹ ਗਲਤ ਜਗ੍ਹਾ ਦੇ ਉੱਤੇ ਖਰਚ ਹੋ ਰਹੇ ਨੇ। ਜੇ 10% ਵੀ ਉਹ ਸਹੀ ਜਗ੍ਹਾ ਤੇ ਸਹੀ ਤਰੀਕੇ ਦੇ ਨਾਲ ਖਰਚ ਹੋਣੇ ਸ਼ੁਰੂ ਹੋ ਜਾਣ ਤਾਂ ਸਿੱਖਿਆ ਜਿਹੜੀ ਪੱਧਰ ਹੈ ਜੀ ਉਹਦਾ ਮਿਆਰ ਉੱਪਰ ਚੁੱਕਿਆ ਜਾ ਸਕਦਾ। ਪਰ ਮੁਸ਼ਕਿਲ ਇਹ ਹੈ ਕਿ ਹਰ ਸ਼ਾਖ ਤੇ ਉੱਲੂ ਬੈਠਾ ਹੈ, ਇਲਜ਼ਾਮ ਗੁਲਿਸਤਾਂ ਕਿਆ ਹੋਊਗਾ।
ਜੀ ਬਿਲਕੁਲ ਬਿਲਕੁਲ। ਤਾਂ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ, ਤੁਸੀਂ ਜਿਹੜੀਆਂ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਅਜਨਾਮੇ ਲਈ ਕਿ ਸੋਚਣ ਲੱਗੀ ਸਰਕਾਰ ਪੰਜਾਬ ਵਾਲੀ, ਕਰਨਾ ਜੇਲ੍ਹ ਦਾ ਹੌਲਾ ਹੈ ਭਾਰ ਬੇਲੀ। ਜੀ। ਸੋਚਣ ਲੱਗੀ ਸਰਕਾਰ ਪੰਜਾਬ ਵਾਲੀ, ਕਰਨਾ ਜੇਲ੍ਹ ਦਾ ਹੌਲਾ ਹੈ ਭਾਰ ਬੇਲੀ। ਜਗ੍ਹਾ 12,000 ਦੇ ਰਹਿਣ ਜੋਗੀ, ਦੋਸ਼ੀ ਤਾੜ ਛੱਡੇ 30,000 ਬੇਲੀ। ਜੀ। ਪੂਰਾ ਕਿਤੇ ਸਟਾਫ ਨਹੀਂ ਲੋੜ ਜੋਗਾ, ਕੈਦੀ ਹੋਏ ਨੇ ਖੁਦ ਮੁਖਤਾਰ ਬੇਲੀ। ਛੱਡਣ ਕੱਚੇ ਨਸ਼ਈ ਸਨ ਜਦੋਂ ਲੱਗੇ, ਕੀਤਾ ਉਹਨਾਂ ਨੇ ਸੀ ਇਨਕਾਰ ਬੇਲੀ। ਜੀ। ਕਹਿੰਦੇ ਮਾਲ ਜਾਂਦਾ ਸਾਨੂੰ, ਕਹਿੰਦੇ ਮਿਲ ਜਾਂਦਾ ਸਾਨੂੰ ਮਾਲ ਇੱਥੇ, ਫੜੇ ਜਾਣ ਦਾ ਇੱਥੇ ਨਾ ਫਿਕਰ ਬੇਲੀ। ਜੀ। ਕਹਿੰਦੇ ਮਿਲ ਜਾਂਦਾ ਸਾਨੂੰ ਮਾਲ ਇੱਥੇ, ਫੜੇ ਦਾ ਇੱਥੇ ਨਾ ਫਿਕਰ ਬੇਲੀ। ਦੱਬ ਲਈ ਰਿਪੋਰਟ ਸਰਕਾਰ ਨੇ ਸੀ, ਰੋਕ ਸਕੇ ਨਾ ਫੇਰ ਵੀ ਜ਼ਿਕਰ ਬੇਲੀ। ਜੀ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀ। ਅਜਨਾਮੇ ਦੇ ਲਈ ਬਹੁਤ ਤੁਹਾਡਾ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ ਤੇ ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਤਾਂ ਸਰੋਤਿਓ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।